ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਮਾਰਚ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਇਨਸਾਨ, ਸੁਨਹਿਰੀ ਮਤਨ, ਜ਼ਬੂਰ। ਖੁਸ਼ਨਸੀਬ ਹੈ ਉਹ ਬੰਦਾ ਜਿਹਦਾ ਮਦਦ ਕਰਨ ਵਾਲਾ ਯਾਕੂਬ ਦਾ ਰੱਬ ਹੈ ਤੇ ਜਿਹਦੀ ਆਸ ਖੁਦਾਵੰਦ ਉਹਦੇ ਰੱਬ ਤੋਂ ਹੈ। ਜਵਾਬੀ ਪੜ੍ਹਾਈ। ਮੱਤੀ। ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ, ਲੱਭੋ ਤੇ ਪਾਓਗੇ, ਬੂਹਾ ਖੜਕਾਓ ਤੇ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂ ਜੇ ਜਿਹੜਾ ਕੋਈ ਮੰਗਦਾ ਏ ਉਹਨੂੰ ਮਿਲਦਾ ਏ, ਤੇ ਜਿਹੜਾ ਲੱਭਦਾ ਏ ਉਹ ਪਾ ਲੈਂਦਾ ਏ, ਤੇ ਜਿਹੜਾ ਖੜਕਾਉਂਦਾ ਏ ਉਹਦੇ ਲਈ ਖੋਲ੍ਹਿਆ ਜਾਵੇਗਾ। ਤੁਹਾਡੇ ਵਿੱਚੋਂ ਅਜਿਹਾ ਕਿਹੜਾ ਬੰਦਾ ਏ ਵੀ ਜੇ ਉਹਦਾ ਪੁੱਤਰ ਉਹਦੇ ਤੋਂ ਰੋਟੀ ਮੰਗੇ ਤੇ ਉਹਨੂੰ ਪੱਥਰ ਦੇਵੇ, ਜਾਂ ਜੇ ਮੱਛੀ ਮੰਗੇ ਤੇ ਉਹਨੂੰ ਸੱਪ ਦੇਵੇ। ਇਸ ਲਈ ਜਦ ਤੁਸੀਂ ਭੈੜੇ ਹੋ ਕੇ ਆਪਣੇ ਬਾਲਾਂ ਨੂੰ ਚੰਗੀਆਂ ਛਾਵਾਂ ਦੇਣਾ ਜਾਣਦੇ ਹੋ, ਤੇ ਤੁਹਾਡਾ ਪਿਓ ਜਿਹੜਾ ਅਸਮਾਨ ਉੱਤੇ ਹੈ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਛਾਵਾਂ ਕਿਉਂ ਨਾ ਦੇਵੇਗਾ। ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਭਈ ਲੋਕੀ ਤੁਹਾਡੇ ਨਾਲ ਕਰਨ, ਉਹੀ ਤੁਸੀਂ ਵੀ ਉਹਨਾਂ ਦੇ ਨਾਲ ਕਰੋ, ਕਿਉਂ ਜੇ ਤੌਰਾਤ ਤੇ ਨਬੀਆਂ ਦੀ ਤਾਲੀਮ ਇਹ ਹੀ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਪੈਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ, ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੌਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਤੇ ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ ਭਈ ਫਲੋ ਤੇ ਵਧੋ ਤੇ ਧਰਤੀ ਨੂੰ ਮਾਮੂਰ ਤੇ ਮਹਿਕੂਮ ਕਰੋ, ਤੇ ਸਮੁੰਦਰ ਦੀਆਂ ਮੱਛੀਆਂ ਤੇ ਹਵਾ ਦੇ ਪਰਿੰਦਿਆਂ ਤੇ ਸਾਰੇ ਜਾਨਵਰਾਂ ਉੱਤੇ ਜਿਹੜੇ ਧਰਤੀ ਉੱਤੇ ਟੁਰਦੇ ਨੇ ਇਖਤਿਆਰ ਰੱਖੋ। ਤੇ ਰੱਬ ਨੇ ਸਭ ਕੁਝ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ, ਤੇ ਵੇਖਿਆ ਭਈ ਬਹੁਤ ਚੰਗਾ ਏ। ਜ਼ਬੂਰ। ਐ ਖੁਦਾਵੰਦ ਸਾਡੇ ਰੱਬ, ਤੇਰਾ ਨਾਂ ਸਾਰੀ ਧਰਤੀ ਉੱਤੇ ਕੈਸਾ ਬਜ਼ੁਰਗ ਏ। ਤੂੰ ਆਪਣਾ ਜਲਾਲ ਅਸਮਾਨ ਉੱਤੇ ਕਾਇਮ ਕੀਤਾ। ਜਦ ਮੈਂ ਤੇਰੇ ਅਸਮਾਨ ਉੱਤੇ ਜਿਹੜਾ ਤੇਰੀ ਦਸਤਕਾਰੀ ਏ, ਤੇ ਚੰਨ ਤੇ ਤਾਰਿਆਂ ਉੱਤੇ ਜਿਨ੍ਹਾਂ ਨੂੰ ਤੂੰ ਮੁਕਰਰ ਕੀਤਾ ਏ ਗੌਰ ਕਰਦਾ ਵਾਂ, ਤੇ ਫਿਰ ਇਨਸਾਨ ਕੀ ਏ ਭਈ ਤੂੰ ਉਹਨੂੰ ਯਾਦ ਰੱਖੇ, ਤੇ ਆਦਮਜ਼ਾਦ ਕੀ ਏ ਭਈ ਤੂੰ ਉਹਦੀ ਖਬਰ ਲਵੇਂ। ਕਿਉਂ ਜੇ ਤੂੰ ਉਹਨੂੰ ਰੱਬ ਤੋਂ ਕੁਝ ਹੀ ਘੱਟ ਬਣਾਇਆ ਏ, ਤੇ ਜਲਾਲ ਤੇ ਸ਼ੌਕਤ ਨਾਲ ਉਹਨੂੰ ਤਾਜਦਾਰ ਕਰਦਾ ਏ। ਤੂੰ ਉਹਨੂੰ ਆਪਣੀ ਦਸਤਕਾਰੀ ਉੱਤੇ ਤਸੱਲਤ ਬਖਸ਼ਿਆ ਏ, ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਏ। ਜ਼ਬੂਰ। ਧੰਨ ਏ ਹਰ ਕੋਈ ਜਿਹੜਾ ਖੁਦਾਵੰਦ ਤੋਂ ਡਰਦਾ ਏ ਤੇ ਉਹਦੀਆਂ ਰਾਹਾਂ ਉੱਤੇ ਟੁਰਦਾ ਏ। ਤੂੰ ਆਪਣੇ ਹੱਥਾਂ ਦੀ ਕਮਾਈ ਖਾਵੇਂਗਾ, ਤੂੰ ਧਨ ਤੇ ਸਾਦਤਮੰਦ ਹੋਵੇਂਗਾ। ਵੇਖੋ ਅਜਿਹੀ ਬਰਕਤ ਉਸ ਬੰਦੇ ਨੂੰ ਮਿਲੇਗੀ ਜਿਹੜਾ ਖੁਦਾਵੰਦ ਤੋਂ ਡਰਦਾ ਏ। ਤਮੈਥੀਅਸ। ਦੀਨਦਾਰੀ ਕਨਾਤ ਦੇ ਨਾਲ ਵੱਡੇ ਨਫੇ ਦਾ ਜ਼ਰੀਆ ਏ, ਕਿਉਂ ਜੇ ਨਾ ਅਸੀਂ ਜੱਗ ਵਿੱਚ ਕੁਝ ਲਿਆਏ ਤੇ ਨਾ ਕੁਝ ਉਹਦੇ ਵਿੱਚੋਂ ਲੈ ਜਾ ਸਕਦੇ ਹਾਂ। ਇਸ ਲਈ ਜੇ ਸਾਡੇ ਕੋਲ ਕੁਝ ਖਾਣ ਤੇ ਪਾਉਣ ਨੂੰ ਹੈ ਏ, ਤੇ ਉਹਦੇ ਵਿੱਚ ਹੀ ਗੁਜ਼ਾਰਾ ਕਰੀਏ। ਯੂਹੰਨਾ। ਯਿਸੂ ਨੇ ਆਖਿਆ। ਯੂਹੰਨਾ। ਤੁਹਾਡੀ ਖੁਸ਼ੀ ਕੋਈ ਤੁਹਾਡੇ ਤੋਂ ਖੋਹ ਨਾ ਲਵੇਗਾ। ਇਸ ਲਈ ਵੀ ਪਿਓ ਤੇ ਆਪ ਹੀ ਤੁਹਾਨੂੰ ਪਿਆਰ ਕਰਦਾ ਏ, ਕਿਉਂ ਜੇ ਤੁਸੀਂ ਮੈਨੂੰ ਪਿਆਰ ਕੀਤਾ ਤੇ ਈਮਾਨ ਲਿਆਏ ਹੋ ਭਈ ਮੈਂ ਪਿਓ ਵੱਲੋਂ ਆਇਆ ਵਾਂ। ਵੇਖੋ ਉਹ ਵੇਲਾ ਆਉਂਦਾ ਏ, ਬਲਕਿ ਅੱਪੜ ਗਿਆ ਏ, ਭਈ ਤੁਸੀਂ ਸਾਰੇ ਪ੍ਰਗੰਦਾ ਹੋ ਕੇ ਆਪਣੇ ਆਪਣੇ ਘਰ ਦੀ ਰਾਹ ਫੜੋਗੇ ਤੇ ਮੈਨੂੰ ਇਕੱਲਾ ਛੱਡ ਦਿਓਗੇ। ਫਿਰ ਵੀ ਮੈਂ ਇਕੱਲਾ ਨਹੀਂ ਹਾਂ, ਕਿਉਂ ਜੇ ਪਿਓ ਮੇਰੇ ਨਾਲ ਏ। ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਨੇ ਭਈ ਤੁਸੀਂ ਮੇਰੇ ਵਿੱਚ ਤਸੱਲੀ ਪਾਓ। ਜੱਗ ਵਿੱਚ ਮੁਸੀਬਤ ਸਹਿੰਦੇ ਹੋ, ਪਰ ਸਬਰ ਕਰੋ, ਮੈਂ ਜੱਗ ਉੱਤੇ ਗਾਲਬ ਆਇਆ ਵਾਂ। ਯੂਹੰਨਾ। ਯਿਸੂ ਨੇ ਇਹ ਗੱਲਾਂ ਆਖੀਆਂ ਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਐ ਬਾਪ, ਉਹ ਵੇਲਾ ਆ ਗਿਆ ਏ, ਆਪਣੇ ਪੁੱਤਰ ਦਾ ਜਲਾਲ ਜ਼ਾਹਿਰ ਕਰ, ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਿਰ ਕਰੇ। ਇਸ ਲਈ ਤੂੰ ਉਹਨੂੰ ਹਰ ਬੰਦੇ ਉੱਤੇ ਇਖਤਿਆਰ ਦਿੱਤਾ ਏ, ਤਾਂ ਜੋ ਜਿਨ੍ਹਾਂ ਨੂੰ ਤੂੰ ਉਹਨੂੰ ਦਿੱਤਾ ਏ ਉਹਨਾਂ ਸਾਰਿਆਂ ਨੂੰ ਹਮੇਸ਼ਾ ਦੀ ਹਯਾਤੀ ਦੇਵੇ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਏ ਜਾਣਨ। ਅਮਾਲ।
ਤੇ ਲੁਸਤਰਾ ਵਿੱਚ ਇੱਕ ਬੰਦਾ ਬੈਠਾ ਸੀ ਜਿਹੜਾ ਆਪਣੇ ਪੈਰਾਂ ਤੋਂ ਲਾਚਾਰ ਸੀ। ਉਹ ਜਮਾਂਦਰੂ ਲੰਗੜਾ ਸੀ ਤੇ ਕਦੀ ਟੁਰਿਆ ਨਹੀਂ ਸੀ। ਉਹ ਪੌਲੁਸ ਨੂੰ ਗੱਲਾਂ ਕਰਦੇ ਸੁਣ ਰਿਹਾ ਸੀ ਤੇ ਜਦੋਂ ਉਹਨੇ ਉਹਦੇ ਵੱਲ ਧਿਆਨ ਕਰਕੇ ਵੇਖਿਆ ਭਈ ਉਹਦੇ ਅੰਦਰ ਸ਼ਫਾ ਦੇ ਲਾਇਕ ਈਮਾਨ ਹੈ ਤੇ ਬੜੀ ਆਵਾਜ਼ ਨਾਲ ਆਖਿਆ, ਆਪਣੇ ਪੈਰਾਂ ਭਾਰ ਸਿੱਧਾ ਖਲੋ ਜਾ। ਇਸ ਲਈ ਉਹ ਭੁੜਕ ਕੇ ਟੁਰਨ ਫਿਰਨ ਲੱਗ ਪਿਆ। ਲੋਕਾਂ ਨੇ ਪੌਲੁਸ ਦਾ ਇਹ ਕੰਮ ਵੇਖ ਕੇ ਲੁਕਾਨੀਆਂ ਦੀ ਬੋਲੀ ਵਿੱਚ ਉੱਚੀ ਆਵਾਜ਼ ਨਾਲ ਆਖਿਆ ਵੀ ਬੰਦਿਆਂ ਦੀ ਸ਼ਕਲ ਵਿੱਚ ਸਾਡੇ ਲਈ ਦੇਵਤਾ ਉਤਰ ਆਏ ਨੇ। ਤੇ ਉਹਨਾਂ ਨੇ ਬਰਨਬਾਸ ਨੂੰ ਜ਼ਿਊਸ ਆਖਿਆ ਤੇ ਪੌਲੁਸ ਨੂੰ ਹਰਮੇਸ, ਇਸ ਲਈ ਵੀ ਇਹ ਕਲਾਮ ਕਰਨ ਵਿੱਚ ਸਬਕਤ ਰੱਖਦਾ ਸੀ। ਤੇ ਜ਼ਿਊਸ ਦੇ ਉਸ ਮੰਦਰ ਦਾ ਪੁਜਾਰੀ ਜਿਹੜਾ ਉਹਨਾਂ ਦੇ ਸਾਹਮਣੇ ਸੀ, ਬੈਲ ਤੇ ਫੁੱਲਾਂ ਦਾ ਹਾਰ ਫਾਟਕ ਉੱਤੇ ਲਿਆ ਕੇ ਲੋਕਾਂ ਦੇ ਨਾਲ ਕੁਰਬਾਨੀ ਕਰਨਾ ਚਾਹੁੰਦਾ ਸੀ। ਜਦੋਂ ਬਰਨਬਾਸ ਤੇ ਪੌਲੁਸ ਰਸੂਲ ਨੇ ਸੁਣਿਆ ਤੇ ਆਪਣੇ ਕੱਪੜੇ ਫਾੜ ਕੇ ਲੋਕਾਂ ਵਿੱਚ ਵੜ ਗਏ ਤੇ ਪੁਕਾਰ ਕੇ ਆਖਣ ਲੱਗੇ, ਭਈ ਐ ਲੋਕੋ, ਤੁਸੀਂ ਇਹ ਕੀ ਕਰਦੇ ਹੋ? ਅਸੀਂ ਵੀ ਤੁਹਾਡੇ ਵਰਗੇ ਇਨਸਾਨ ਆ ਤੇ ਤੁਹਾਨੂੰ ਖੁਸ਼ਖਬਰੀ ਸੁਣਾਉਂਦੇ ਹਾਂ, ਤਾਂ ਜੋ ਇਹੋ ਜਿਹੀਆਂ ਬਾਤਲ ਸ਼ੈਵਾਂ ਨੂੰ ਛੱਡ ਕੇ ਉਸ ਜ਼ਿੰਦਾ ਰੱਬ ਵੱਲ ਫਿਰੋ ਜਿਨੇ ਅਸਮਾਨ ਤੇ ਧਰਤੀ ਤੇ ਸਮੁੰਦਰ ਤੇ ਜੋ ਕੁਝ ਉਹਨਾਂ ਦੇ ਵਿੱਚ ਪੈਦਾ ਕੀਤਾ। ਉਹਨੇ ਅਗਲੇ ਜ਼ਮਾਨੇ ਵਿੱਚ ਸਾਰੀਆਂ ਕੌਮਾਂ ਨੂੰ ਆਪਣੀ ਰਾਹ ਉੱਤੇ ਟੁਰਨ ਦਿੱਤਾ। ਫਿਰ ਵੀ ਉਹਨੇ ਆਪਣੇ ਆਪ ਨੂੰ ਇਕੱਲਾ ਨਹੀਂ ਛੱਡਿਆ। ਇਸ ਲਈ ਉਹਨੇ ਮਿਹਰਬਾਨੀਆਂ ਕੀਤੀਆਂ ਤੇ ਅਸਮਾਨ ਤੋਂ ਤੁਹਾਡੇ ਲਈ ਪਾਣੀ ਵਰਾਇਆ ਤੇ ਬੜੀ ਪੈਦਾਵਾਰ ਲਈ ਮੌਸਮ ਦਿੱਤੇ ਤੇ ਤੁਹਾਡੇ ਦਿਲਾਂ ਨੂੰ ਖੁਰਾਕ ਤੇ ਖੁਸ਼ੀ ਨਾਲ ਭਰ ਦਿੱਤਾ। ਪਤਰਸ, ਮਤਲਬ ਸਾਰੇ ਦੇ ਸਾਰੇ ਇੱਕ ਦਿਲ ਤੇ ਹਮਦਰਦ ਹੋਵੋ, ਭਰਾਬੰਦੀ ਵਾਲਾ ਪਿਆਰ ਰੱਖੋ, ਨਰਮ ਦਿਲ ਤੇ ਫਰੌਤਨ ਬਣੋ। ਬਦੀ ਦੇ ਜਵਾਬ ਵਿੱਚ ਬਦੀ ਨਾ ਕਰੋ ਤੇ ਗਾਲ ਦੇ ਬਦਲੇ ਗਾਲ ਨਾ ਕੱਢੋ, ਬਲਕਿ ਇਹਦੇ ਉਲਟ ਬਰਕਤ ਮੰਗੋ, ਕਿਉਂ ਜੇ ਤੁਸੀਂ ਬਰਕਤ ਦੇ ਵਾਰਸ ਹੋਣ ਲਈ ਬੁਲਾਏ ਗਏ ਹੋ। ਇਸ ਲਈ ਜਿਹੜਾ ਕੋਈ ਹਯਾਤੀ ਤੋਂ ਖੁਸ਼ ਹੋਣਾ ਤੇ ਚੰਗੇ ਦਿਨ ਵੇਖਣਾ ਚਾਹਵੇ, ਉਹ ਜ਼ੁਬਾਨ ਨੂੰ ਬਦੀ ਤੋਂ ਤੇ ਬੁੱਲਾਂ ਨੂੰ ਮਕਰ ਦੀ ਗੱਲ ਕਰਨ ਤੋਂ ਬਾਜ਼ ਰੱਖੇ। ਬਦੀ ਤੋਂ ਕਿਨਾਰਾ ਕਰੇ ਤੇ ਨੇਕੀ ਵਾਲੇ ਕੰਮ ਕਰੇ, ਸੁਲ੍ਹਾ ਦਾ ਤਾਲਬ ਹੋਵੇ ਤੇ ਉਹਦੀ ਕੋਸ਼ਿਸ਼ ਵਿੱਚ ਰਵੇ। ਇਸ ਲਈ ਵੀ ਖੁਦਾਵੰਦ ਦੀ ਨਜ਼ਰ ਰਾਸਤਬਾਜ਼ਾਂ ਵਾਲੇ ਤੇ ਉਹਦੇ ਕੰਨ ਉਹਨਾਂ ਦੀਆਂ ਦੁਆਵਾਂ ਉੱਤੇ ਲੱਗੇ ਨੇ। ਮਸੀਹ ਨੂੰ ਖੁਦਾਵੰਦ ਜਾਣ ਕੇ ਆਪਣੇ ਦਿਲਾਂ ਵਿੱਚ ਪਾਕ ਸਮਝੋ ਤੇ ਜਿਹੜਾ ਕੋਈ ਤੁਹਾਥੋਂ ਤੁਹਾਡੀ ਆਸ ਦੀ ਵਜ੍ਹਾ ਪੁੱਛੇ, ਉਹਨੂੰ ਜਵਾਬ ਦੇਣ ਲਈ ਹਰ ਵੇਲੇ ਤਿਆਰ ਰਵੋ, ਪਰ ਹਲੀਮੀ ਤੇ ਖੌਫ ਦੇ ਨਾਲ। ਰੋਮੀਓ, ਇਸ ਲਈ ਰੱਬ ਜਿਹੜਾ ਆਸ ਦਾ ਚਸ਼ਮਾ ਹੈ ਤੁਹਾਨੂੰ ਈਮਾਨ ਰੱਖਣ ਦੇ ਪਾਰੋਂ ਸਾਰੀ ਖੁਸ਼ੀ ਤੇ ਸਕੂਨ ਨਾਲ ਭਰਪੂਰ ਕਰੇ, ਤਾਂ ਜੋ ਪਾਕ ਰੂਹ ਦੀ ਕੁਦਰਤ ਨਾਲ ਤੁਹਾਡੀ ਆਸ ਵੱਧਦੀ ਜਾਵੇ। ਯਕੂਬ, ਵੇਖੋ ਸਬਰ ਕਰਨ ਵਾਲਿਆਂ ਨੂੰ ਅਸੀਂ ਧੰਨ ਆਖਦੇ ਹਾਂ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਨਸਾਨ ਰੱਬ ਦੀ ਹਸਤੀ ਦਾ ਇਜ਼ਹਾਰ ਹੈ। ਰੱਬ ਸਾਰੀਆਂ ਸ਼ੈਵਾਂ ਨੂੰ ਆਪਣੀ ਛਬੀ ਉੱਤੇ ਬਣਾਉਂਦਾ ਹੈ। ਹਯਾਤੀ ਵਜੂਦੀਅਤ ਨਾਲ, ਸੱਚਾਈ ਰਾਸਤੀ ਨਾਲ, ਰੱਬ ਨੇਕੀ ਨਾਲ ਮਨਕਸ ਹੁੰਦਾ ਹੈ, ਜਿਹੜੇ ਆਪਣੀ ਸਲਾਮਤੀ ਤੇ ਇਸਤਕਲਾਲ ਨੂੰ ਅਨਾਇਤ ਕਰਦੇ ਨੇ। ਇਨਸਾਨ ਉਹਦੀ ਛਬੀ ਉੱਤੇ ਬਣਾਏ ਜਾਣ ਨਾਲ ਪੂਰੀ ਧਰਤੀ ਉੱਤੇ ਰੱਬ ਦੀ ਹਾਕਮੀਅਤ ਦਾ ਪਰਛਾਵਾਂ ਬਣਦਾ ਤੇ ਮਲਕੀਅਤ ਰੱਖਦਾ ਹੈ। ਬੰਦਾ ਤੇ ਬੁੱਢੀ ਹਮੇਸ਼ਾ ਲਈ ਰੱਬ ਦੇ ਨਾਲ ਅਬਦੀ ਤੇ ਹਾਮਸਰ ਜਲਾਲੀ ਖੂਬੀ ਵਿੱਚ ਲਾਮਹਿਦੂਦ ਮਾਦਰ ਪਿਦਰ ਰੱਬ ਦੀ ਅਕਾਸੀ ਕਰਦੇ ਨੇ। ਇਨਸਾਨ ਮਾਦਾ ਨਹੀਂ ਏ, ਉਹ ਦਿਮਾਗ, ਖੂਨ, ਹੱਡੀਆਂ ਤੇ ਦੂਜੇ ਮਾਦੀ ਅਨਸਰਾਂ ਨਾਲ ਨਹੀਂ ਬਣਾਇਆ ਗਿਆ। ਪਾਕ ਕਲਾਮ ਸਾਨੂੰ ਇਹ ਗੱਲ ਦੱਸਦਾ ਏ ਕਿ ਇਨਸਾਨ ਰੱਬ ਦੀ ਛਬੀ ਤੇ ਸੂਰਤ ਉੱਤੇ ਬਣਾਇਆ ਗਿਆ ਏ। ਇਹ ਮਾਦੇ ਦੀ ਛਬੀ ਨਹੀਂ ਏ। ਰੂਹ ਦੀ ਛਬੀ ਇੰਨੀ ਗੈਰ ਰੂਹਾਨੀ ਨਹੀਂ ਹੋ ਸਕਦੀ। ਇਨਸਾਨ ਰੂਹਾਨੀ ਤੇ ਕਾਮਲ ਏ, ਤੇ ਕਿਉਂ ਜੇ ਉਹ ਰੂਹਾਨੀ ਤੇ ਕਾਮਲ ਏ, ਇਸ ਲਈ ਉਹਨੂੰ ਕ੍ਰਿਸਚਨ ਸਾਇੰਸ ਵਿੱਚ ਇੰਝ ਹੀ ਸਮਝਿਆ ਜਾਣਾ ਚਾਹੀਦਾ ਹੈ। ਮਾਦਾ ਐਸ ਹਮੇਸ਼ਾ ਦੀ ਅਸਲੀਅਤ ਨੂੰ ਨਹੀਂ ਬਦਲ ਸਕਦਾ ਤੇ ਇਨਸਾਨ ਇਸ ਲਈ ਮੌਜੂਦ ਹੈ ਕਿਉਂ ਜੇ ਰੱਬ ਮੌਜੂਦ ਹੈ। ਯਸੂ ਨੇ ਇਹ ਤਾਲੀਮ ਕਦੀ ਨਹੀਂ ਦਿੱਤੀ ਕਿ ਦਵਾਈਆਂ, ਖੁਰਾਕ, ਹਵਾ ਤੇ ਵਰਜ਼ਸ਼ ਇਨਸਾਨ ਨੂੰ ਤੰਦਰੁਸਤ ਰੱਖਦੇ ਨੇ ਜਾਂ ਇਹਨਾਂ ਨਾਲ ਇਨਸਾਨੀ ਹਯਾਤੀ ਬਰਬਾਦ ਹੋ ਸਕਦੀ ਏ। ਨਾ ਹੀ ਉਹਨੇ ਇਹਨਾਂ ਗਲਤੀਆਂ ਨੂੰ ਆਪਣੇ ਅਮਲ ਤੋਂ ਬਿਆਨ ਕੀਤਾ। ਉਹਨੇ ਇਨਸਾਨ ਦੀ ਹਮਾਂਗੀ ਦਾ ਸਿਆਣ ਦੇ ਨਾਲ ਹਵਾਲਾ ਦਿੱਤਾ, ਨਾ ਕਿ ਮਾਦੇ ਦੇ ਨਾਲ, ਤੇ ਕਦੀ ਵੀ ਰੱਬ ਦੇ ਫਰਮਾਨ ਨੂੰ ਗੈਰ ਮੌਸਰ ਨਹੀਂ ਬਣਾਇਆ, ਜਿਨਨੇ ਪਾਪ, ਬਿਮਾਰੀ ਤੇ ਮੌਤ ਦੀ ਰੱਬ ਵੱਲੋਂ ਹਲਾਕਤ ਉੱਤੇ ਮੋਹਰ ਕੀਤੀ। ਇਹ ਮਾਦੀ ਫਹਿਮ ਦੀਆਂ ਸ਼ੈਵਾਂ ਉੱਤੇ ਕਾਇਮ ਜਹਾਲਤ ਤੇ ਝੂਠਾ ਅਕੀਦਾ ਹੈ, ਜਿਹੜਾ ਰੂਹਾਨੀ ਖੂਬਸੂਰਤੀ ਤੇ ਚੰਗਿਆਈ ਨੂੰ ਲੁਕਾਉਂਦਾ ਹੈ। ਇਹਨੂੰ ਸਮਝਦਿਆਂ ਹੋਏ ਪੌਲੁਸ ਨੇ ਆਖਿਆ,
ਰੱਬ ਦੇ ਪਿਆਰ ਤੋਂ ਨਾ ਸਾਨੂੰ ਮੌਤ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ, ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਿਆਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ ਵੱਖ ਕਰ ਸਕੇਗੀ। ਇਹ ਕ੍ਰਿਸਚਨ ਸਾਇੰਸ ਦਾ ਅਕੀਦਾ ਹੈ। ਭਈ ਇਲਾਹੀ ਪਿਆਰ ਆਪਣੇ ਇਜ਼ਹਾਰ ਜਾਂ ਮੌਜੂ ਤੋਂ ਆਰੀ ਨਹੀਂ ਹੋ ਸਕਦਾ। ਭਈ ਖੁਸ਼ੀ ਦੁੱਖ ਵਿੱਚ ਬਦਲ ਨਹੀਂ ਸਕਦੀ, ਕਿਉਂ ਜੇ ਦੁੱਖ ਖੁਸ਼ੀ ਦਾ ਮਾਲਕ ਨਹੀਂ ਹੈ। ਭਈ ਚੰਗਿਆਈ ਬੁਰਾਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ। ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ। ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਏ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਤੇ ਨਾ ਅਬਦੀ ਏ। ਹਮਾਂਗੀ ਆਪਣੇ ਅਸੂਲ ਦੇ ਰਾਹੀਂ ਪੈਦਾ ਹੁੰਦੀ, ਇਹਦੇ ਰਾਹੀਂ ਕੰਟਰੋਲ ਹੁੰਦੀ ਤੇ ਇਹਦੇ ਵਿੱਚ ਕਾਇਮ ਰਹਿੰਦੀ ਏ। ਇਲਾਹੀ ਅਸੂਲ ਇਨਸਾਨ ਦੀ ਹਯਾਤੀ ਏ। ਇਸ ਲਈ ਇਨਸਾਨ ਦੀ ਖੁਸ਼ੀ ਬਦਨੀ ਫਹਿਮ ਦੇ ਮੁੱਕਣ ਵਿੱਚ ਨਹੀਂ। ਸੱਚਾਈ ਨੂੰ ਗਲਤੀ ਤੋਂ ਵੱਖ ਨਹੀਂ ਕੀਤਾ ਜਾਂਦਾ। ਇਨਸਾਨ ਵਿੱਚ ਹਮਾਂਗੀ ਮੌਸੀਕੀ ਵਾਂਗਰ ਹੀ ਸੋਹਣੀ ਤੇ ਮੁਖਾਲਫਤ ਗੈਰ ਫਿਤਰੀ ਤੇ ਗੈਰ ਅਸਲੀ ਹੁੰਦੀ ਏ। ਖੁਸ਼ੀ ਰੂਹਾਨੀ ਏ, ਜਿਹੜੀ ਸੱਚਾਈ ਤੇ ਪਿਆਰ ਤੋਂ ਪੈਦਾ ਹੁੰਦੀ ਏ। ਇਹ ਬੇਗਰਜ਼ ਏ, ਇਸ ਲਈ ਇਹ ਇਕੱਲੀ ਮੌਜੂਦ ਨਹੀਂ ਹੋ ਸਕਦੀ, ਬਲਕਿ ਇਹ ਸਾਰੇ ਇਨਸਾਨ ਵਿੱਚ ਵੰਡੀ ਜਾਣ ਦੀ ਸ਼ਰਤ ਰੱਖਦੀ ਏ। ਕ੍ਰਿਸਚਨ ਸਾਇੰਸ ਇਨਸਾਨ ਨੂੰ ਖਾਹਿਸ਼ਾਂ ਦਾ ਮਾਲਕ ਬਣਨ, ਸ਼ਫਕਤ ਦੇ ਨਾਲ ਨਫ਼ਰਤ ਨੂੰ ਇੱਕ ਤਾਤੁਲ ਵਿੱਚ ਰੋਕਣ, ਪਾਕੀਜ਼ਗੀ ਦੇ ਨਾਲ ਸ਼ਹਿਵਤ ਉੱਤੇ, ਖੈਰਾਤ ਦੇ ਨਾਲ ਬਦਲੇ ਉੱਤੇ ਫਤਹ ਪਾਉਣ ਤੇ ਇਮਾਨਦਾਰੀ ਦੇ ਨਾਲ ਫਰੇਬ ਉੱਤੇ ਕਾਬੂ ਪਾਉਣ ਦਾ ਹੁਕਮ ਦਿੰਦੀ ਏ। ਜੇ ਤੁਸੀਂ ਸਿਹਤ, ਖੁਸ਼ੀ ਤੇ ਕਾਮਯਾਬੀ ਦੇ ਖਿਲਾਫ ਸਾਜ਼ਿਸ਼ੀਆਂ ਦੀ ਇੱਕ ਫੌਜ ਨਹੀਂ ਲਿਆਉਣਾ ਚਾਹੁੰਦੇ ਤੇ ਇਹਨਾਂ ਗਲਤੀਆਂ ਨੂੰ ਸ਼ੁਰੂ ਵਾਲੇ ਮਰਹਲਿਆਂ ਵਿੱਚ ਹੀ ਜ਼ਾਇਆ ਕਰ ਦਿਓ। ਕਿਸੇ ਬੰਦੇ ਦੇ ਜ਼ੇਵਰ ਹਸਤੀ ਦੀਆਂ ਉਹਨਾਂ ਦਿਲਕਸ਼ੀਆਂ ਦੇ ਸਾਹਮਣੇ ਬਹੁਤ ਕਮਤਰ ਮੁਤਬਾਦਲ ਨੇ, ਜਿਹੜੇ ਕਈ ਵੇਲਿਆਂ ਤੇ ਦਹਾਈਆਂ ਤੋਂ ਸ਼ਾਨਦਾਰ ਤੌਰ ਤੇ ਚਮਕ ਰਹੀਆਂ ਨੇ। ਖੂਬਸੂਰਤੀ ਦੀ ਤਰਕੀਬ ਇਹ ਵੀ ਘੱਟ ਭਰਮ ਤੇ ਬਹੁਤੀ ਖਰੂ ਸ਼ਾਮਲ ਹੋਵੇ, ਤਾਂ ਜੋ ਬਦਨ ਵਿੱਚ ਖੁਸ਼ੀ ਜਾਂ ਪੀੜ ਦੇ ਯਕੀਨ ਤੋਂ ਪਿੱਛਾ ਹਟ ਕੇ ਰੂਹਾਨੀ ਹਮਾਂਗੀ ਦੀ ਜਲਾਲੀ ਤੇ ਪੁਰਸਕੂਨ ਨਾ ਵੰਡੀ ਜਾਣ ਵਾਲੀ ਆਜ਼ਾਦੀ ਵਿੱਚ ਬਦਲ ਜਾਵੇ। ਪਿਆਰ ਖੂਬਸੂਰਤੀ ਤੋਂ ਕਦੀ ਅੱਖ ਨਹੀਂ ਚੁਰਾਉਂਦਾ। ਇਹਦਾ ਚਮਕਣ ਵਾਲਾ ਹਲਕਾ ਇਹਦੇ ਮਕਸਦ ਉੱਤੇ ਮਰਕੂਜ਼ ਰਹਿੰਦਾ ਏ। ਕੋਈ ਬੰਦਾ ਹੈਰਾਨ ਹੁੰਦਾ ਏ ਭਈ ਇੱਕ ਦੋਸਤ ਕਦੀ ਘੱਟ ਸੋਨਾ ਵਿਖਾਲੀ ਨਹੀਂ ਦੇ ਸਕਦਾ। ਜਵਾਨੀ ਤੇ ਬਲੂਗੀਅਤ ਦੇ ਦਿਨਾਂ ਵਿੱਚ ਬੰਦਿਆਂ ਤੇ ਬੁੱਢੀਆਂ ਨੂੰ ਹਨੇਰੇ ਜਾਂ ਉਦਾਸੀ ਵਿੱਚ ਨਾਕਾਮ ਹੋਣ ਦੀ ਬਜਾਏ ਸਿਹਤ ਤੇ ਫਾਨੀਅਤ ਵਿੱਚ ਬਾਲਗ ਹੋਣਾ ਚਾਹੀਦਾ ਏ। ਫਾਨੀ ਸਿਆਣ ਸੋਚ ਦੀਆਂ ਸੋਹਣੀਆਂ ਤਸਵੀਰਾਂ ਮੁਹੱਈਆ ਕਰਦਿਆਂ ਹੋਏ ਤੇ ਫਹਿਮ ਦੇ ਉਹਨਾਂ ਵੈਰੀਆਂ ਨੂੰ ਫਨਾਹ ਕਰਦਿਆਂ ਹੋਏ ਜਿਹੜੇ ਹਰ ਰੋਜ਼ ਉਹਨੂੰ ਕਬਰ ਦੇ ਨੇੜੇ ਲੈ ਜਾਂਦੇ ਨੇ, ਬਦਨ ਨੂੰ ਮਾਫੂਕੁਲ ਫਿਤਰੀ ਤਾਜ਼ਗੀ ਤੇ ਹੁਸਨ ਦੀ ਖੁਰਾਕ ਦਿੰਦੀ ਏ। ਜੋ ਕੁਝ ਭੰਗੂੜੇ ਤੇ ਕਬਰ ਦੇ ਵਿਚਕਾਰ ਵੇਖਿਆ ਜਾਂਦਾ ਏ, ਜੇ ਸਾਨੂੰ ਉਹਦੇ ਵਿੱਚ ਸਾਡੀ ਸਾਰੀ ਇਨਸਾਨੀ ਖਿਆਲਾਂ ਨੂੰ ਅਕਸ ਕਰਨਾ ਹੋਵੇ ਤੇ ਖੁਸ਼ੀ ਤੇ ਚੰਗਿਆਈ ਲਈ ਇਨਸਾਨ ਵਿੱਚ ਮਜ਼ਬੂਤ ਥਾਂ ਨਹੀਂ ਹੋਵੇਗੀ ਤੇ ਉਹ ਉਹਦਾ ਮਾਸ ਖੋਹ ਲੈਣਗੀਆਂ। ਪਰ ਪੌਲੁਸ ਲਿਖਦਾ ਏ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਜਿੰਦ ਵਿੱਚ ਲਾਮਹਦੂਦ ਵਸਾਇਲ ਨੇ, ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਹੇਗੀ ਜੇ ਜਿੰਦ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਫੂਜ਼ ਨਹੀਂ ਕਰ ਸਕਦੇ। ਹਵਾਸ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੇ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਿਆਈ ਉੱਤੇ ਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਹੈ, ਨਹੀਂ ਤੇ ਖੁਸ਼ੀ ਕਦੀ ਫਤਹਮੰਦ ਨਹੀਂ ਹੋਵੇਗੀ। ਉਸ ਅਸਮਾਨੀ ਹਾਲਤ ਦਾ ਹਸੂਲ ਸਾਡੀ ਪੀੜ੍ਹੀ ਨੂੰ ਤਰੱਕੀ ਦੇਵੇਗਾ, ਜੁਰਮ ਨੂੰ ਤਲਫ ਕਰੇਗਾ ਤੇ ਉਮੰਗ ਨੂੰ ਉੱਚੇ ਮਕਸਦ ਅਨਾਇਤ ਕਰੇਗਾ। ਪਾਪ ਦੀ ਹਰ ਵਾਦੀ ਦਾ ਸਿਰ ਉੱਚਾ ਕਰਨਾ ਚਾਹੀਦਾ ਹੈ ਤੇ ਖੁਦਗਰਜ਼ੀ ਦਾ ਹਰ ਪਹਾੜ ਨੀਵਾਂ ਕਰਨਾ ਚਾਹੀਦਾ ਹੈ, ਤਾਂ ਜੋ ਸਾਇੰਸ ਵਿੱਚ ਸਾਡੇ ਰੱਬ ਦੀ ਰਾਹ ਹਮਵਾਰ ਕੀਤੀ ਜਾ ਸਕੇ। ਹਸਤੀ ਦੀ ਸਾਇੰਸ ਦਾ ਇਲਮ ਇਨਸਾਨ ਦੀ ਕਾਬਲੀਅਤ ਦੇ ਫਨ ਤੇ ਇਮਕਾਨਾਂ ਨੂੰ ਵਧਾਉਂਦਾ ਹੈ। ਫਾਨੀ ਲੋਕਾਂ ਨੂੰ ਉੱਚੀ ਤੇ ਖੁੱਲੀ ਰਿਆਸਤ ਤੀਕਰ ਅਪਣਾਉਂਦੇ ਹੋਏ ਇਹ ਸੋਚ ਦੇ ਮਾਹੌਲ ਨੂੰ ਵਧਾਉਂਦਾ ਹੈ। ਇਹ ਸੋਚਣ ਵਾਲੇ ਨੂੰ ਉਹਦੀ ਸਮਝ ਤੇ ਸਿਆਣ ਦੀ ਹਵਾ ਵਿੱਚ ਵੱਡਾ ਕਰਦਾ ਹੈ। ਇੱਕ ਵੱਡੀ ਰੂਹਾਨੀ ਅਸਲੀਅਤ ਸਾਹਮਣੇ ਲਿਆਈ ਜਾਣੀ ਚਾਹੀਦੀ ਏ ਭਈ ਇਨਸਾਨ ਕਾਮਲ ਤੇ ਲਾਫਾਨੀ ਹੋਵੇਗਾ ਨਹੀਂ, ਬਲਕਿ ਹੈ ਏ। ਸਾਨੂੰ ਵਜੂਦੀਅਤ ਦੇ ਸ਼ਾਉਰ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਹੈ ਤੇ ਛੇਤੀ ਨਾਲ ਜਾਂ ਦੇਰ ਨਾਲ ਮਸੀਹ ਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਪਾਪ ਤੇ ਮੌਤ ਉੱਤੇ ਚੌਧਰੀ ਹੋਣਾ ਚਾਹੀਦਾ ਹੈ। ਜਦੋਂ ਮਾਦੀ ਹਕਾਇਕ ਨੂੰ ਤਰਕ ਕੀਤਾ ਜਾਂਦਾ ਹੈ ਤੇ ਹਸਤੀ ਦੀਆਂ ਗੈਰਫਾਨੀ ਹਕੀਕਤਾਂ ਨੂੰ ਕਬੂਲ ਕਰ ਲਿਆ ਜਾਂਦਾ ਹੈ ਤੇ ਇਨਸਾਨ ਦੀ ਲਾਫਾਨੀਅਤ ਦੀ ਵਜ਼ਾਹਤ ਹੋਰ ਸਾਹਮਣੇ ਆ ਜਾਂਦੀ ਏ। ਬੇਗੁਨਾਹ ਖੁਸ਼ੀ, ਹਯਾਤੀ ਦੀ ਕਾਮਲ ਹਮਾਂਗੀ ਤੇ ਲਾਫਾਨੀਅਤ
ਇੱਕ ਵੀ ਜਿਸਮ ਦੇ ਦਰਦ ਜਾਂ ਆਰਾਮ ਦੇ ਬਗੈਰ ਬਹੁਤ ਜ਼ਿਆਦਾ ਇਲਾਹੀ ਖੂਬਸੂਰਤੀ ਤੇ ਚੰਗਿਆਈ ਦੀ ਮਲਕੀਅਤ ਰੱਖਦਿਆਂ ਹੋਏ ਅਸਲੀ ਤੇ ਲਾਜ਼ਵਾਲ ਇਨਸਾਨ ਬਣਾਉਂਦੀ ਏ, ਜਿਹਦਾ ਵਜੂਦ ਰੂਹਾਨੀ ਹੁੰਦਾ ਏ। ਵਜੂਦੀਅਤ ਦੀ ਇਹ ਹਾਲਤ ਸਾਇੰਸੀ ਏ ਤੇ ਹਰ ਵੇਲੇ ਬਰਕਰਾਰ ਰਹਿੰਦੀ ਏ, ਯਾਨੀ ਅਜਿਹੀ ਕਾਮਲੀਅਤ ਜਿਹੜੀ ਬਸ ਉਹਨਾਂ ਲੋਕਾਂ ਦੀ ਸਮਝ ਵਿੱਚ ਆਉਂਦੀ ਏ ਜਿਨ੍ਹਾਂ ਨੂੰ ਇਲਾਹੀ ਸਾਇੰਸ ਵਿੱਚ ਮਸੀਹ ਦੀ ਸਾਰੀ ਸਮਝ ਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।